ਜੈਫਰੀ ਐਪਸਟਨ ਇਹ ਦਾਅਵਾ ਕਰਦਾ ਸੀ ਕਿ ਉਹਨੂੰ ਪਤਾ ਹੈ ਕੌਣ ਕਿੱਥੇ ਤਾਇਨਾਤ ਹੈ, ਕਿਹਦੀ ਪਾਲਿਸੀ ਕਿਹੜੇ ਪਾਸੇ ਹੈ। ਔਰ ਹੁਣ ਅਗਰ ਇੱਕ ਐਸਾ ਸ਼ਖਸ ਜੋ ਬਾਅਦ ਦੇ ਵਿੱਚ ਇੱਕ ਆਲਮੀ ਸਤਹ ਦੇ ਉੱਤੇ ਬਦਨਾਮ ਮੁਜਰਮ ਬਣ ਜਾਵੇ ਤਾਂ ਫਿਰ ਇਸ ਅਦਮ ਇਤਮਾਦੀ ਦੀਆਂ ਗੱਲਾਂ ਤਾਂ ਸਾਹਮਣੇ ਆਉਂਦੀਆਂ ਨੇ, ਬਹੁਤ ਸਾਰੇ ਸਵਾਲਾਤ ਵੀ ਪੈਦਾ ਹੁੰਦੇ ਆ। ਭਾਰਤ ਵਾਲੇ ਪਾਸੇ ਮੈਂ ਆਣੀ ਪਈਆਂ। ਭਾਰਤ ਦੀ ਤਰਫ ਇਹ ਜਿਹੜਾ ਨਰਿੰਦਰ ਮੋਦੀ ਹੈ, ਇਹਦੇ ਦੌਰ ਦੇ ਵਿੱਚ ਭਾਰਤ ਦੀ ਖਾਰਜਾ ਪਾਲਿਸੀ ਦੇ ਵਿੱਚ ਇੱਕ ਵਾਜ਼ਿਹ ਸ਼ਿਫਟ ਤੁਹਾਨੂੰ ਨਜ਼ਰ ਆਇਆ ਹੋਵੇਗਾ, ਖਾਸ ਕਰਕੇ ਇਜ਼ਰਾਈਲ ਵਾਲੇ ਪਾਸੇ। ਭਾਰਤ ਦਾ ਬਹੁਤ ਹੀ ਬਿਲਵਡ ਬਣ ਗਿਆ, ਇੱਕ ਦਿਫਾਈ ਪਾਰਟਨਰ ਬਣ ਗਿਆ। ਇਹ ਜਿਹੜਾ ਹਲਕਾ ਫੁਲਕਾ ਚੋਰੀ ਮਿਲਦੇ ਮੁਲਦੇ ਹੈਗੇ ਸੀ, ਇਹ ਫਿਰ ਸਰੇਆਮ ਮਿਲਣ ਲੱਗ ਪਏ। ਇਹਨਾਂ ਦਾ ਰੋਮਾਂਸ ਜਿਹੜਾ ਹੈ ਉਹ ਮਜ਼ੀਦ ਵੱਧਦਾ ਗਿਆ। ਅਨਿਲ ਅੰਬਾਨੀ ਐਪਸਟਨ और अंबानी ਦੇ ਦਰਮਿਆਨ ਮੁਲਾਕਾਤਾਂ ਹੋਈਆਂ। ਅੱਛਾ, ਇੱਕ ਮਜ਼ੇਦਾਰ ਗੱਲ ਇੱਥੇ ਇਹ ਵੀ ਹੈ ਕਿ ਐਪਸਟਨ ਖੁਦ ਨੂੰ ਜਿਹੜਾ ਨਾ ਉਹ ਡੋਨਲਡ ਟਰੰਪ ਦਾ ਇੰਤਹਾਈ ਕਰੀਬੀ ਜ਼ਾਹਰ ਕਰਦਾ ਸੀ, ਦਾਅਵਾ ਕਰਦਾ ਸੀ ਕਿ ਅਮਰੀਕੀ ਇੰਤਜ਼ਾਮੀਆ ਦੇ ਜਿਹੜੇ ਅੰਦਰੂਨੀ ਮਾਮਲਾਤ ਹੈ ਨਾ ਉਹਨੂੰ ਇਲਮ ਹੈਗਾ। ਇੱਥੇ ਅਸਲ ਸਵਾਲ ਭਾਰਤ ਦਾ ਨਹੀਂ ਹੈ ਬਲਕਿ ਸਿਸਟਮ ਦਾ ਵੀ ਹੈ ਕਿ ਦੁਨੀਆ ਦੀ ਪਾਲਿਸੀ ਵਾਕਈ ਅਵਾਮੀ ਮਫਾਦ ਵਿੱਚ ਹੁੰਦੀ ਹੈ ਜਾਂ ਬਣਦੀ ਹੈ, ਜਾਂ ਫਿਰ ਉਹੀ ਪੰਜਾਬੀ ਦੀ ਇੱਕ ਕਹਾਵਤ ਹੀ ਹੈਗੀ ਹੈ ਕਿ ਉੱਤੋਂ ਮਿੱਠਾ ਅੰਦਰ ਸਾਰਾ ਕੌੜਾ। बिस्मिल्लाहिर्रहमानिर्रहीम, अस्सलाम वालेकुम नाज़रीन, तुसी देख रहे हो 360 डिजिटल पंजाबी और मैं हाँ तुहाडी मेज़बान शमाइला न्याज़। अज दा व्लॉग जिहड़ा ओह शुरू करदे हां, तुहानूं सुणाने आ एक कहानी। सो जनाब, कहानी शुरू हुंदी है एक ऐसे शख्स तो जिन्हें दुनिया दी ताकत, सियासत और पैसे दे गठजोड़ नूं बेनकाब कीता। जैफरी ਐਪਸਟਨ। ਜੈਫਰੀ ਐਪਸਟਨ ਉਹਦੀ ਜ਼ਿੰਦਗੀ ਨੂੰ ਜਦੋਂ ਨਿਊਯਾਰਕ ਟਾਈਮਸ ਔਰ ਦੀਗਰ ਜਿਹੜਾ ਆਲਮੀ ਮੀਡੀਆ ਹੈ ਜਦੋਂ ਉਹਨੇ ਖੋਲਿਆ ਤਾਂ ਉਹ ਸਿਰਫ ਇੱਕ ਮੁਜਰਮ ਦੀ ਕਹਾਣੀ ਨਹੀਂ ਰਹੀ ਬਲਕਿ ਇੱਕ ਪੂਰੇ ਨੈਟਵਰਕ ਦੀ ਕਹਾਣੀ ਬਣ ਗਈ। ਇੱਕ ਐਸਾ ਨੈਟਵਰਕ ਜਿੱਥੇ ਅਰਬਪਤੀ, ਸਿਆਸਤਦਾਨ ਔਰ ਪਾਲਿਸੀ ਸਾਜ਼ ਇੱਕ ਦੂਜੇ ਦੇ ਨਾਲ ਜੁੜੇ ਨਜ਼ਰ ਆਉਂਦੇ ਹੈ। ਇਹ ਨਿਊਯਾਰਕ ਟਾਈਮ ਦੀ ਸਟੋਰੀ ਹੈ ਜਿਹਦੀ ਗੱਲ ਹੋ ਰਹੀ ਹੈ। ਮੁਲਾਕਾਤਾਂ, ਤਾਲੁਕਾਤ ਔਰ ਨਿੱਜੀ ਮਹਿਫਲਾਂ ਔਰ ਫਿਰ ਉਹੀ ਸਵਾਲ ਕਿ ਕੀ ਇਹ ਸਾਰਾ ਕੁਝ ਸੋਸ਼ਲ ਸਰਕਲ ਸੀ ਜਾਂ ਫੈਸਲੇ ਵੀ ਉੱਥੇ ਹੀ ਤੈਅ ਹੁੰਦੇ ਸੀ। ਅੱਛਾ, ਐਪਸਟਨ ਜਿਹੜਾ ਉਹ ਖੁਦ ਨੂੰ ਸਿਰਫ ਔਰ ਸਿਰਫ ਇੱਕ ਸਰਮਾਇਆਕਾਰ ਨਹੀਂ ਬਲਕਿ ਰਸਾਈ ਰੱਖਣ ਵਾਲਾ ਆਦਮੀ ਵੀ ਜ਼ਾਹਰ ਕਰਦਾ ਸੀ। ਜੈਫਰੀ ਐਪਸਟਨ ਇਹ ਦਾਅਵਾ ਕਰਦਾ ਸੀ ਕਿ ਉਹਨੂੰ ਪਤਾ ਹੈ ਕੌਣ ਕਿੱਥੇ ਤਾਇਨਾਤ ਹੈ, ਕਿਹਦੀ ਪਾਲਿਸੀ ਕਿਹੜੇ ਪਾਸੇ ਹੈ। ਔਰ ਹੁਣ ਅਗਰ ਇੱਕ ਐਸਾ ਸ਼ਖਸ ਜੋ ਬਾਅਦ ਦੇ ਵਿੱਚ ਇੱਕ ਆਲਮੀ ਸਤਹ ਦੇ ਉੱਤੇ ਬਦਨਾਮ ਮੁਜਰਮ ਬਣ ਜਾਵੇ ਤਾਂ ਫਿਰ ਇਸ ਅਦਮ ਇਤਮਾਦੀ ਦੀਆਂ ਗੱਲਾਂ ਤਾਂ ਸਾਹਮਣੇ ਆਉਂਦੀਆਂ ਨੇ, ਬਹੁਤ ਸਾਰੇ ਸਵਾਲਾਤ ਵੀ ਪੈਦਾ ਹੁੰਦੇ ਆ। ਅੱਛਾ, ਭਾਰਤ ਦਾ ਕਿਰਦਾਰ ਇਹਦੇ ਵਿੱਚ ਕੀ ਹੈ? ਭਾਰਤ ਵਾਲੇ ਪਾਸੇ ਮੈਂ ਆਣੀ ਪਈਆਂ। ਭਾਰਤ ਦੀ ਤਰਫ ਇਹ ਜਿਹੜਾ ਨਰਿੰਦਰ ਮੋਦੀ ਹੈ, ਇਹਦੇ ਦੌਰ ਦੇ ਵਿੱਚ ਭਾਰਤ ਦੀ ਖਾਰਜਾ ਪਾਲਿਸੀ ਦੇ ਵਿੱਚ ਇੱਕ ਵਾਜ਼ਿਹ ਸ਼ਿਫਟ ਤੁਹਾਨੂੰ ਨਜ਼ਰ ਆਇਆ ਹੋਵੇਗਾ, ਖਾਸ ਕਰਕੇ ਇਜ਼ਰਾਈਲ ਵਾਲੇ ਪਾਸੇ। ਇਹ ਜਿਹੜੀ ਪਾਲਿਸੀ ਸ਼ਿਫਟ ਹੋਈ ਹੈ ਇਜ਼ਰਾਈਲ ਵਾਲੇ ਪਾਸੇ, ਪਹਿਲੇ ਜਿਹੜੇ ਤਾਲੁਕਾਤ ਸੀ ਬੜੇ ਮੁਹਤਾਜ ਸੀ, ਅਚਾਨਕ ਉਹੀ ਇਜ਼ਰਾਈਲ ਭਾਰਤ ਦਾ ਬਹੁਤ ਹੀ ਬਿਲਵਡ ਬਣ ਗਿਆ, ਇੱਕ ਦਿਫਾਈ ਪਾਰਟਨਰ ਬਣ ਗਿਆ। ਅਰਬੋਂ ਡਾਲਰਾਂ ਦੇ ਹਥਿਆਰ, ਜਦੀਦ ਡਰੋਨ ਸਿਸਟਮ, ਇੰਟੈਲੀਜੈਂਸ ਤਾਵੁਨ, ਸਾਈਬਰ ਸਿਕਿਉਰਿਟੀ ਦੇ ਮੁਆਹਦੇ, ਇਹ ਸਾਰਾ ਕੁਝ ਇੰਨੀ ਤੇਜ਼ੀ ਨਾਲ ਵੱਧ ਗਿਆ। ਇਹ ਜਿਹੜਾ ਹਲਕਾ ਫੁਲਕਾ ਚੋਰੀ ਮਿਲਦੇ ਮੁਲਦੇ ਹੈਗੇ ਸੀ, ਇਹ ਫਿਰ ਸਰੇਆਮ ਮਿਲਣ ਲੱਗ ਪਏ। ਇਹਨਾਂ ਦਾ ਰੋਮਾਂਸ ਜਿਹੜਾ ਹੈ ਉਹ ਮਜ਼ੀਦ ਵੱਧਦਾ ਗਿਆ। ਇੱਥੇ ਤੱਕ ਸਾਰਾ ਕੁਝ ਠੀਕ ਹੈ, ਹਰ ਮੁਲਕ ਆਪਦੇ ਮਫਾਦ ਵਾਸਤੇ ਫੈਸਲੇ ਕਰਦਾ ਹੈ, ਲੇਕਿਨ ਕਹਾਣੀ ਇੱਥੇ ਦਿਲਚਸਪ ਹੁੰਦੀ ਹੈ ਇਸੀ ਅਰਸੇ ਦੇ ਵਿੱਚ ਜਿਹੜੀ ਰਿਪੋਰਟਸ ਔਰ ਇਨਵੈਸਟੀਗੇਸ਼ਨਸ ਨੇ ਇਹ ਚੀਜ਼ ਜ਼ਾਹਰ ਕੀਤੀ ਹੈ ਕਿ ਜੈਫਰੀ ਐਪਸਟਨ ਵਰਗੇ ਲੋਕ ਜੋ ਕਿ ਅਮਰੀਕੀ ਅਸ਼ਰਫੀਆ ਤੱਕ ਜਿਹੜੀ ਹੈ ਨਾ ਉਹ ਆਪਣੀ ਰਸਾਈ ਰੱਖਦੇ ਸੀ ਔਰ ਦੂਸਰੇ ਮਮਾਲਿਕ ਦੇ ਬਾਅਸਰ ਬਿਜ਼ਨਸਮੈਨ ਜਿਹੜੇ ਹੈਗੇ ਨੇ ਜਾਂ ਬਿਜ਼ਨਸ ਨਾਲ ਜਿਹੜੇ ਲੋਕ ਜੁੜੇ ਹੋਏ ਨੇ, ਵੱਡੇ ਕਾਰੋਬਾਰੀ ਜਿਹੜੇ ਲੋਕ ਹੈ, ਉਹਨਾਂ ਦੇ ਨਾਲ ਵੀ ਰਾਬਤੇ ਵਿੱਚ ਸੀ। और इत्थे नाम आंदा है जनाब अनिल अंबानी दा भी। अनिल अंबानी, एप्स्टीन और अंबानी दे दरमियान मुलाकातां होईयां जिथे एप्स्टीन ने आपदे आप नूं अमरीकी पॉलिसी हलकियां दा इंतहाई करीबी जाहिर कीता और तासुर ए दिता कि ओ हर चीज दी जिहड़ी रसाई है ना ओ बाआसानी दे सकदा है। और जिहड़ा राफेल हैगा त्यारा 2016 दे विच राफेल त्यारा मुआहिदा ਉਹ ਹੋਇਆ। ਡਿਸੌਲਟ ਐਵੀਏਸ਼ਨ ਔਰ ਇਹ ਜਿਹੜਾ ਰਿਲਾਇੰਸ ਗਰੁੱਪ ਹੈਗਾ ਇਹਦੇ ਦਰਮਿਆਨ ਵੀ ਸ਼ਰਾਕਤਦਾਰੀ। ਭਾਰਤ ਦੇ ਵਿੱਚ ਇਸ ਡੀਲ ਦੇ ਉੱਤੇ ਕਾਫੀ ਸ਼ਦੀਦ ਤਨਾਜ਼ਾ ਖੜਾ ਹੋਇਆ। ਆਪੋਜੀਸ਼ਨ ਸਵਾਲਾਤ ਵੀ ਚੁੱਕਦੀ ਰਹੀ ਕਿ ਇੱਕ ਨਵਾਂ ਖਿਲਾੜੀ ਅਚਾਨਕ ਇੰਨੇ ਵੱਡੇ ਦਫਾਈ ਮਨਸੂਬੇ ਦੇ ਵਿੱਚ ਆ ਕਿੱਦਾਂ ਗਿਆ। ਉਹ ਜਿਵੇਂ ਪੰਜਾਬੀ ਚ ਕਹਿੰਦੇ ਨਾ ਕਿ ਜਦੋਂ ਧੂਆਂ ਜਿੱਥੇ ਉੱਠਦਾ ਹੈ ਤੇ ਉਥੇ ਅੱਗ ਜ਼ਰੂਰ ਹੁੰਦੀ ਹੈ, ਇਹ ਉਹੀ ਗੱਲ ਹੋ ਗਈ ਹੈ। ਅੱਛਾ, ਇੱਕ ਮਜ਼ੇਦਾਰ ਗੱਲ ਇੱਥੇ ਇਹ ਵੀ ਹੈ ਕਿ ਐਪਸਟਨ ਖੁਦ ਨੂੰ ਜਿਹੜਾ ਨਾ ਉਹ ਡੋਨਲਡ ਟਰੰਪ ਦਾ ਇੰਤਹਾਈ ਕਰੀਬੀ ਜ਼ਾਹਰ ਕਰਦਾ ਸੀ। ਉਹ ਤੁਹਾਨੂੰ ਵੀ ਪਤਾ ਕਿ ਉਹ ਕਿੰਨਾ ਕਰੀਬ ਸੀ ਡੋਨਲਡ ਟਰੰਪ ਤੇ। ਦਾਅਵਾ ਕਰਦਾ ਸੀ ਕਿ ਅਮਰੀਕੀ ਇੰਤਜ਼ਾਮੀਆ ਦੇ ਜਿਹੜੇ ਅੰਦਰੂਨੀ ਮਾਮਲਾਤ ਹੈ ਨਾ ਉਹਨੂੰ ਇਲਮ ਹੈਗਾ, ਚਾਹੇ ਇਹ ਦਾਅਵੇ, ਇਹ ਮੁਬਾਲਗੇ ਹੋਣ ਜਾਂ ਹਕੀਕਤ ਹੋਣ, ਲੇਕਿਨ ਉਹ ਜ਼ਾਹਰ ਕਰਦਾ ਸੀ ਕਿ ਉਹ ਕਿਸ ਸਤਹ ਤੱਕ ਅਸਰ ਰੱਖਦਾ ਹੈ। ਇਸੇ ਤਨਾਜ਼ੁਰ ਦੇ ਵਿੱਚ ਜੈਰਡ ਕੁਸ਼ਨਰ ਵਰਗੇ ਅਫਰਾਦ ਵੀ
ਬੜੇ ਇੰਪੋਰਟੈਂਟ ਹੋ ਜਾਂਦੇ ਆ ਜੋ ਕਿ ਆਲਮੀ ਸਫਾਰਤੀ ਔਰ ਕਾਰੋਬਾਰੀ ਰਵਾਬਤ ਦੇ ਉੱਤੇ ਜਿਹੜਾ ਉਹ ਨਾ ਸੰਗਮ ਜਿਹੜਾ ਹੈ ਉਹਦੇ ਉੱਤੇ ਖੜੇ ਹੁੰਦੇ ਆ। ਅੱਛਾ, ਹੁਣ ਇਸ ਤਸਵੀਰ ਨੂੰ ਅਗਰ ਜੋੜੀਏ ਤਾਂ ਇੱਕ ਪਾਸੇ ਆਲਮੀ ਨੈਟਵਰਕ ਤਾਕਤਵਰ ਅਫਰਾਦ ਜੁੜੇ ਨੇ, ਦੂਸਰੇ ਪਾਸੇ ਉਭਰਦੀ ਹੋਈ ਮਈਸ਼ਤ ਭਾਰਤ ਜਿੱਥੇ ਵੱਡੇ ਜਿਹੜੇ ਦਫਾਈ ਮੁਆਹਦੇ ਨੇ ਉਹ ਹੁੰਦੇ ਪਏ ਨੇ। ਦਰਮਿਆਨ ਦੇ ਵਿੱਚ ਐਸੇ ਲੋਕ ਜਿਹੜੇ ਦਾਅਵਾ ਕਰਦੇ ਆ ਕਿ ਉਹ ਰਸਾਈ ਦੇ ਸਕਦੇ ਆ ਕਿ ਸਾਰਾ ਕੁਝ ਮਹਿਜ਼ ਇਤਫਾਕ ਸਮਝ ਲਈਏ ਜਾਂ ਫਿਰ ਉਹੀ ਪੁਰਾਣੀ ਕਹਾਣੀ, ਫੈਸਲੇ ਕਿਤੇ ਔਰ ਐਲਾਨਾਤ ਜਿਹੜੇ ਨੇ ਉਹ ਕਿਤੇ। ਇੱਥੇ ਅਸਲ ਸਵਾਲ ਭਾਰਤ ਦਾ ਨਹੀਂ ਹੈ ਬਲਕਿ ਸਿਸਟਮ ਦਾ ਵੀ ਹੈ ਕਿ ਦੁਨੀਆ ਦੀ ਪਾਲਿਸੀ ਵਾਕਈ ਆਵਾਮੀ ਮਫਾਦ ਵਿੱਚ ਹੁੰਦੀ ਹੈ ਜਾਂ ਬਣਦੀ ਹੈ, ਜਾਂ ਫਿਰ ਉਹੀ ਪੰਜਾਬੀ ਦੀ ਇੱਕ ਕਹਾਵਤ ਹੀ ਹੈਗੀ ਹੈ ਕਿ ਉੱਤੋਂ ਮਿੱਠਾ ਅੰਦਰ ਸਾਰਾ ਕੌੜਾ। ਪਾਕਿਸਤਾਨ ਨੇ ਕਦੀ ਵੀ ਇਸ ਤਰ੍ਹਾਂ ਦੀ ਪਾਲਿਸੀ ਨਹੀਂ ਬਣਾਈ। ਇਹ ਜਿਹੜਾ ਨਿਊਯਾਰਕ ਟਾਈਮਸ ਨੇ ਜੈਫਰੀ ਐਪਸਟਨ ਔਰ ਨਰਿੰਦਰ ਮੋਦੀ ਦਾ ਜਿਹੜਾ ਅਫੇਅਰ ਚੱਲਦਾ ਪਿਆ ਸੀ ਨਾ ਉਹ ਖੋਲਿਆ ਨਾ, ਬੇਨਕਾਬ ਕੀਤਾ ਹੈ ਨਾ, ਪਾਕਿਸਤਾਨ ਅੱਲਾ ਦਾ ਸ਼ੁਕਰ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਔਰ ਕਾਰਵਾਈਆਂ ਦੇ ਵਿੱਚ ਨਹੀਂ ਪੈਂਦਾ। ਪਾਕਿਸਤਾਨ ਆਪਣੀ ਸਿਰਫ ਆਪਣੇ ਮਫਾਦਾਤ ਵਾਸਤੇ ਕਦੀ ਵੀ ਪਾਕਿਸਤਾਨ ਨੂੰ ਜਿਹੜਾ ਨਾ ਉਤਾਰ ਨਹੀਂ ਕਰਦਾ, ਲੇਕਿਨ ਇਹ ਭਾਰਤ ਹੈ, ਨਾ ਸਿਰਫ ਭਾਰਤ ਬਲਕਿ ਭਾਰਤ ਦੇ ਵਿੱਚ ਅਸਰ ਰਸੂਖ ਰੱਖਣ ਵਾਲਾ ਹਰ ਉਹ ਬੰਦਾ ਆਪਦੇ ਹੀ ਮੁਲਕ ਦੇ ਪਿੱਛੇ ਪਿਆ ਹੋਇਆ। ਇਹ ਜਿਹੜਾ ਇਹਨਾਂ ਦਾ ਜਿਹੜਾ ਲਿੰਕ ਔਰ ਨੈਟਵਰਕ ਜਿਹੜਾ ਬੇਨਕਾਬ ਹੋਇਆ ਹੈ, ਇਹਦੇ ਪਿੱਛੇ ਮਜ਼ੀਦ ਕਿੰਨੇ ਹਕਾਇਕ ਹੋਣਗੇ, ਕਿੰਨੀਆਂ ਫਾਈਲਾਂ ਰਿਲੀਜ਼ ਹੋਈਆਂ ਜੈਫਰੀ ਐਪਸਟਨ ਦੀਆਂ, ਉਹਦੇ ਵਿੱਚ ਨਰਿੰਦਰ ਮੋਦੀ ਹੋਰ ਕਿੰਨਾ ਬੇਨਕਾਬ ਹੋਏਗਾ। ਇਹਨਾਂ ਦੇ ਦਫਾਈ ਮੁਆਹਦੇ ਕੀ ਨੇ, ਇਜ਼ਰਾਈਲ ਦੇ ਨਾਲ ਤਾਲੁਕਾਤ ਜਿਹੜੇ ਨੇ ਉਹ ਡੀਪ ਡਾਊਨ ਕਿੰਨੇ ਹੱਦ ਤੱਕ ਹੈਗੇ ਨੇ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸ ਸਕਦਾ ਹੈ। ਲੇਕਿਨ ਮੈਂ ਇਹ ਰਿਪੋਰਟ ਜਿਹੜੀ ਉਹ ਪੜ੍ਹੀ ਔਰ ਮੈਂ ਜ਼ਰੂਰੀ ਸਮਝਿਆ ਕਿ ਮੈਂ ਇਹ ਜਿਹੜੀ ਖਬਰ ਹੈ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋਵੇ ਕਿ ਕਿੰਨੀਆਂ ਤਲਾਵੀਆਂ ਜਿਹੜੀਆਂ ਨੇ ਉਹ ਕਿਹਦੇ ਨਾਲ ਚੱਲਦੀਆਂ ਪਈਆਂ ਨੇ। ਯਾਨੀ ਭਾਰਤ ਦਾ ਹਮੇਸ਼ਾ ਭੈੜੇ ਤੋਂ ਭੈੜੇ ਬੰਦੇ ਦੇ ਨਾਲ ਜਿਹੜਾ ਤਾਲੁਕ ਹੈ ਨਾ ਉਹੀ ਬਾਹਰ ਨਿਕਲਦਾ, ਹੋਰ ਕੁਝ ਨਹੀਂ। ਇਜ਼ਰਾਈਲ ਦੇ ਨਾਲ ਜਿਹੜਾ ਤਾਲੁਕ ਹੈ ਤੁਸੀਂ ਦੇਖ ਲਓ, ਜੈਫਰੀ ਐਪਸਟਨ ਵਰਗੇ ਲੋਕਾਂ ਦੇ ਨਾਲ ਜਿਹੜਾ ਨਾ ਉਹ ਨਰਿੰਦਰ ਮੋਦੀ ਦਾ ਅਗਰ ਤਾਲੁਕ ਹੈਗਾ, ਭਾਰਤੀ ਆਵਾਮ ਦਾ ਤਾਂ ਵੈਸੇ ਫਿਰ ਖਾਤਾ ਹੀ ਕੋਈ ਨਹੀਂ ਹੈਗਾ। ਉਹਦੇ ਬਾਅਦ ਚ ਕੌਣ ਸੋਚਦਾ? ਇਹ ਆਪੇ ਹੀ ਡੀਲਾਂ ਬਣਾ ਲੈਂਦੇ ਨੇ ਔਰ ਆਪੇ ਹੀ ਮੁਸਲਤ ਕਰ ਦਿੰਦੇ ਨੇ। ਬਹਰਹਾਲ ਤੁਹਾਡਾ ਮੁਲਾਕਾਤ ਹੁੰਦੀ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨੇ ਕਿਰਪਾ।